ਪੰਜਾਬੀ ਰੇਡੀਓ ਦੀ ਆਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਸੁਰਖੀਆਂ ਅਖਬਾਰਾਂ ਦੀਆਂ ਕੀ ਕਹਿੰਦੀਆਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜੇ ਤੋਂ, ਗੁਰਦੀਪ ਸਿੰਘ ਬਿਰਦੀ, ਕਲੋਵਿਸ, ਅਸ਼ਾਨਜੀਤ ਸਿੰਘ ਕਲੋਟੀ ਅਜੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਮਨਦੀਪ ਸਿੰਘ ਤੇ ਸਰਬਜੀਤ ਕੌਰ ਸਾਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਸੈਸ਼ਨ ਸ਼ੁਰੂ ਹੋਇਆ, ਸਾਰੇ ਜਿਹੜੇ ਕਈ ਨਵੇਂ ਕਈ ਪੁਰਾਣੇ ਆ ਉਹ ਵਿਧਾਨ ਸਭਾ ਦੇ ਵਿੱਚ ਗਏ ਆ, ਪਰ ਜਿਨ੍ਹਾਂ ਨੇ ਇੰਨਾ ਚਿਰ ਰਾਜ ਕੀਤਾ ਉਹ ਜਿਹੜੀਆਂ ਕੁਰਸੀਆਂ ਸੀਗੀਆਂ ਉਹਨਾਂ ਦੀਆਂ ਜਿਹੜੀਆਂ ਦੂਜੇ ਪਾਸੇ ਜਿਨ੍ਹਾਂ ਨੇ ਬੈਠਣਾ ਸੀਗਾ ਬਾਦਲ ਪਿਓ ਪੁੱਤ, ਉਹ ਨਹੀਂ ਪਹੁੰਚੇ। ਇਹ ਤਾਂ ਦੂਜੇ ਤੋਂ ਵੀ ਪਿਛਲੇ ਪਾਸੇ ਚਲੇ ਗਏ ਨਾ ਜੀ। ਉਹ ਇਹ ਬਰਦਾਸ਼ਤ ਕਰਨਾ ਬੜਾ ਔਖਾ ਹੁੰਦਾ ਸ਼ਾਇਦ ਹੋਵੇ ਜੀ। ਜਿੰਨੀਆਂ ਸਲਾਹਾਂ ਦੇ ਰਹੇ ਨੇ ਪਿਛਲੇ ਦਿਨਾਂ ਤੋਂ, ਇਉਂ ਲੱਗਦਾ ਸੀਗਾ ਜੀ ਜਾਂਦਿਆਂ ਸਾਰ ਖੌਰੂ ਪਾਉਣਗੇ ਵਿਧਾਨ ਸਭਾ ਦੇ ਵਿੱਚ। ਪੰਜਾਬ ਦੇ ਇਸ਼ੂਜ਼ ਜਿਹੜੇ ਨੇ ਇਹਨਾਂ ਦੇ ਬਾਰੇ ਇਹ ਕਹਿ ਰਹੇ ਨੇ ਕਿ ਲਾਲ ਬੱਤੀ ਦੇ ਨਾਲ ਕੁਛ ਨਹੀਂ ਹੁੰਦਾ, ਇਹਦੇ ਨਾਲ ਕੁਛ ਨਹੀਂ ਹੁੰਦਾ, ਉਹਦੇ ਨਾਲ ਕੁਛ ਨਹੀਂ ਹੁੰਦਾ। ਸੋ ਇਹ ਜਿਹੜਾ ਸੀਗਾ ਜੀ ਸਾਰਾ ਕੁਛ ਹਾਲ ਦੀ ਘੜੀ ਤਾਂ ਧਰਿਆ ਰਹਿ ਗਿਆ। ਪਹਿਲਾ ਦਿਨ ਸੀਗਾ ਜਿਹਦੇ ਵਿੱਚੋਂ ਮੈਕਸੀਮਮ ਸਾਰੇ ਜਿਹੜੇ ਨੇ ਉਹਨਾਂ ਨੇ ਸਹੁੰ ਚੁੱਕ ਲਈ ਹੈ ਜੀ, ਸਵਾਏ ਜਿਹੜੇ ਸਨ ਐਂਡ ਡੈਡ ਨੇ ਉਹਨਾਂ ਨੂੰ ਛੱਡ ਕੇ। ਇਹ ਦੋਨੋਂ ਜਿਹੜੇ ਆ ਜੀ ਇਹ ਪਹਿਲੇ ਦਿਨ ਦੇ ਸਮਾਗਮ ਦੇ ਵਿੱਚ ਨਹੀਂ ਗਏ। ਔਰ ਇਹ ਪਹਿਲਾਂ ਤਾਂ ਇਹ ਸੀਗਾ ਜੀ ਕਿ ਜਿਹੜੇ ਬਜ਼ੁਰਗ ਸਿਆਸਤਦਾਨ ਨੇ ਉਹ ਬਿਨਾਂ ਕਿਸੇ ਵੱਡੇ ਕਾਰਨ ਤੋਂ ਗੈਰ ਹਾਜ਼ਰ ਨਹੀਂ ਹੁੰਦੇ, ਪ੍ਰਕਾਸ਼ ਸਿੰਘ ਬਾਦਲ ਹੋਰੀ, ਪਰ ਉਹ ਗੈਰ ਹਾਜ਼ਰ ਰਹੇ। ਔਰ ਹੁਣ ਦੇਖਣਾ ਹੋਊਗਾ ਜੀ, ਸ਼ਾਇਦ ਸੋਮਵਾਰ ਨੂੰ ਜਿਹੜੇ ਆ ਜੀ ਇਹ ਜਾਣਗੇ ਤੇ ਉਸ ਦਿਨ ਇਹ ਸਹੁੰ ਜਿਹੜੀ ਆ ਉਹ ਚੱਕਣਗੇ। ਰਾਜਪਾਲ ਜਿਹੜੇ ਬਦਨੌਰ ਨੇ ਉਹ 28 ਮਾਰਚ ਨੂੰ ਸਦਨ ਨੂੰ ਸੰਬੋਧਨ ਕਰਨਗੇ। ਅਗਲੇ ਦਿਨ 29 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਦੇ ਉੱਤੇ ਬਹਿਸ ਤੇ ਲੇਖਾ ਅਨੁਦਾਨ ਪੇਸ਼ ਜਿਹੜਾ ਜੀ ਉਹ ਕੀਤਾ ਜਾਊਗਾ। ਕੁਛ ਬੜੀਆਂ ਅਜੀਬੋ-ਗਰੀਬ ਦੀਆਂ ਗੱਲਾਂ ਵੀ ਜਿਹੜੀਆਂ ਜੀ ਉਹ ਹੋਈਆਂ। ਜਿਹੜੇ ਆਮ ਆਦਮੀ ਪਾਰਟੀ ਦੇ ਸੀਗੇ ਜੀ ਉਹਦੇ ਵਿੱਚੋਂ ਕਿਉਂਕਿ 20 ਜਿਹੜੇ ਜਿੱਤੇ ਨੇ, 19 ਪਹਿਲੀ ਵਾਰੀ ਗਏ ਨੇ, ਉਹਨਾਂ ਨੂੰ ਥੋੜਾ ਅਜੀਬੋ ਗਰੀਬ ਲੱਗਿਆ ਕਿ ਪੰਜਾਬ ਵਿਧਾਨ ਸਭਾ ਇੱਦਾਂ ਦੀ ਹੁੰਦੀ ਆ। ਇੱਕ ਜਿਹੜੇ ਮੈਂਬਰ ਨੇ ਇਹਦੇ ਆਮ ਆਦਮੀ ਪਾਰਟੀ ਦੇ, ਉਹਨਾਂ ਕੋਲੇ ਕਿਉਂਕਿ ਆਪਣੀ ਕਾਰ ਨਹੀਂ ਹੈਗੀ, ਉਹ ਬੱਸ ਦੇ ਵਿੱਚ ਬਹਿ ਕੇ ਜਿਹੜਾ ਸੀਗਾ ਜੀ ਸਕੀਮਾ ਉਹ ਗਏ ਨੇ ਚੰਡੀਗੜ੍ਹ ਤੱਕ। ਜਿਹੜੇ ਸੀਗੇ ਨਵਜੋਤ ਸਿੰਘ ਸਿੱਧੂ ਹੋਰੀ, ਜਦੋਂ ਉਹਨਾਂ ਨੇ ਸਹੁੰ ਚੁੱਕੀ ਤੇ ਸਹੁੰ ਚੁੱਕ ਕੇ ਉਹ ਜਾ ਕੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਗਏ। ਸੋ ਉਹਨਾਂ ਨੂੰ ਜਿਹੜੇ ਬਾਕੀ ਪਾਰਟੀ ਵਾਲੇ ਸੀਗੇ ਜੀ ਉਹਨਾਂ ਨੇ ਫਿਰ ਉਠਾਇਆ ਕਿ ਇਹ ਅਜੇ ਕੁਰਸੀ ਤੁਹਾਡੇ ਤੋਂ ਦੂਰ ਹੈ, ਇਹ ਤੁਹਾਡੀ ਕੁਰਸੀ ਜਿਹੜੀ ਆ ਜੀ ਉਹ ਨਹੀਂ ਹੈਗੀ। ਸੋ ਤਾਂ ਉਹਨਾਂ ਨੂੰ ਉੱਠ ਕੇ ਜਿਹੜਾ ਜੀ ਉਹ ਗਏ। ਤੇ ਕਿਉਂਕਿ ਵਿਰੋਧੀ ਧਿਰ ਜਿਹੜੀ ਸੀਗੀ ਜੀ ਉਹ ਕਾਂਗਰਸ ਵਾਲੀ ਜਗ੍ਹਾ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਜਿਹੜੀ ਆ ਗਈ ਹੈ ਤੇ ਅਕਾਲੀ ਦਲ ਦੀਆਂ ਜਿਹੜੀਆਂ ਸੀਟਾਂ ਨੇ ਉਹਦੇ ਤੋਂ ਪਿੱਛੇ ਜਿਹੜੀਆਂ ਉਹ ਲੱਗ ਗਈਆਂ ਨੇ। ਸ਼ਾਇਦ ਪਿੱਛੇ ਬੈਠਣਾ ਹੋ ਸਕਦਾ ਜੀ ਗਵਾਰਾ ਨਾ ਹੋਵੇ ਤੇ ਇਹਦੇ ਲਈ ਕੋਈ ਤਬਦੀਲੀ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਕਰਤੀ ਜਾਵੇ। ਬਜ਼ੁਰਗ ਸਿਆਸਤਦਾਨ ਨੇ ਉਹਨਾਂ ਨੂੰ ਮੂਹਰੇ ਬਿਠਾ ਲਓ। ਬਿਲਕੁਲ ਜੀ, ਹੋ ਸਕਦਾ ਕਿਤੇ ਬਰਾਬਰ ਦੀ ਕੁਰਸੀ ਤੇ ਤਾਂ ਨਾ ਬਿਠਾ ਲਿਆ ਜਾਵੇ, ਦਿਲ ਨਹੀਂ ਲੱਗਦਾ ਇਹਨਾਂ ਦਾ। ਤੇ ਅੱਗੇ ਆਪਾਂ ਗੁਰਦਾਸਪੁਰ ਜੇਲ੍ਹ ਦੀ ਗੱਲ ਕਰਦੇ ਹਾਂ, ਪੁਲਿਸ ਦੀ ਗੱਲ ਕਰਦੇ ਹਾਂ ਕਿ ਪੁਲਿਸ ਦਾ ਡੰਡਾ ਗਰੀਬਾਂ ਤੇ ਬੜਾ ਚੜ੍ਹਦਾ। ਰੇਹੜੀ ਵਾਲਿਆਂ ਤੇ ਚੜ੍ਹ ਗਿਆ, ਸਕੂਟਰਾਂ ਵਾਲਿਆਂ ਤੇ ਚੜ੍ਹ ਗਿਆ, ਸਾਈਕਲਾਂ ਵਾਲਿਆਂ ਤੇ ਚੜ੍ਹ ਗਿਆ, ਪਰ ਇਹਨਾਂ ਨੇ ਆਪ ਹੀ ਕੁੱਟ ਖਾ ਲਈ ਗੈਂਗਸਟਰਾਂ ਤੋਂ। ਬਿਲਕੁਲ ਜੀ, ਇਹ ਬੜਾ ਜਿਹੜਾ ਜਦੋਂ ਜਿਹੜੀ ਜੇਲ੍ਹ ਸੀਗੀ ਜੀ ਇਹਦੇ ਵਿੱਚ ਇਹ ਗੈਂਗਸਟਰ ਭਿੜੇ ਨੇ ਤੇ ਇਹਨਾਂ ਨੇ ਜਾਨਲੇਵਾ ਹਮਲਾ ਜਿਹੜਾ ਸੀਗਾ ਜੀ ਉਹ ਸੁਰੱਖਿਆ ਕਰਮੀਆਂ ਦੇ ਉੱਤੇ ਕਰ ਦਿੱਤਾ। ਬੈਰਕ ਦੇ ਅੰਦਰ ਇਹਨਾਂ ਨੇ ਅੱਗ ਲਾਤੀ ਤੇ ਬੈਰਕ ਦੀ ਛੱਤ ਦੇ ਉੱਤੇ ਜਿਹੜਾ ਜੀ ਉਹ ਜਾ ਚੜੇ। ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਉਹ ਮੋਰਚਾ ਇਹਨਾਂ ਨੇ ਲਾ ਦਿੱਤਾ। ਇਹਨਾਂ ਦੇ ਵਿੱਚੋਂ ਜਿਹੜੇ 3 ਗੈਂਗਸਟਰ ਸੀਗੇ ਉਹਨਾਂ ਨੂੰ ਕਾਬੂ ਕੀਤਾ ਗਿਆ ਕਈ ਘੰਟਿਆਂ ਤੋਂ ਬਾਅਦ ਤੇ ਕਿਸੇ ਜਿਹੜੀ ਅਣਦੱਸੀ ਜਗ੍ਹਾ ਦੇ ਉੱਤੇ ਲੈ ਕੇ ਦੂਜੀ ਜੇਲ੍ਹ 'ਚ ਤਬਦੀਲ ਕੀਤਾ ਹੋਣਾ ਜੀ। ਇਹਦੇ ਵਿੱਚ ਗੁਰਪ੍ਰੀਤ ਗੋਪੀ ਆ, ਸ਼ੇਰਾ ਜੱਗਾ ਜਿਹੜਾ ਜੀ ਜੱਗਾ ਛਾਪਿਆਂ ਵਾਲਾ, ਇਹ ਦੱਸੇ ਗਏ ਨੇ। ਜੇਲ੍ਹ ਦੇ ਵਿੱਚ ਗੋਲੀ ਚੱਲਣ ਦੀ ਆਵਾਜ਼ ਜਿਹੜੀ ਜੀ ਉਹ ਨਿਰੰਤਰ ਆਉਂਦੀ ਰਹੀ ਤਾਂ ਕਿ ਕਾਬੂ ਕਰਨ ਦੇ ਵਾਸਤੇ ਪੁਲਿਸ ਦੇ ਵੱਲੋਂ ਗੋਲੀ ਜਿਹੜੀ ਆ ਜੀ ਉਹ ਹਵਾ ਦੇ ਵਿੱਚ ਚਲਾਈ ਜਾ ਰਹੀ ਸੀਗੀ। ਪੁਲਿਸ ਦੇ ਵੱਲੋਂ ਜਿਹੜੇ ਬਾਕੀ ਕੈਦੀ ਸੀ ਉਹਨਾਂ ਨੂੰ ਆਤਮ ਸਮਰਪਣ ਕਰਨ ਦੇ ਵਾਸਤੇ ਵਾਰ-ਵਾਰ ਅਨਾਊਂਸਮੈਂਟ ਜਿਹੜੀ ਆ ਉਹ ਕੀਤੀ ਗਈ। ਕੈਦੀਆਂ ਦੀ ਘੇਰਾਬੰਦੀ ਕਰ ਰਹੇ ਜੇਲ੍ਹ ਦੇ ਜਿਹੜੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਜਿਹੜੀ ਸੀ ਉਹ 116 ਦੇ ਕਰੀਬ ਹੈ ਔਰ ਕੈਦੀਆਂ ਦੀ ਗਿਣਤੀ 1000 ਤੋਂ ਵੱਧ ਹੈ। ਕੈਦੀਆਂ ਦੇ ਵੱਲੋਂ ਜੇਲ੍ਹ ਦੀ ਵੱਡੇ ਪੱਧਰ ਦੇ ਉੱਤੇ ਭੰਨ ਤੋੜ ਜਿਹੜੀ ਸੀ ਉਹ ਕੀਤੀ ਗਈ। ਗੈਂਗਸਟਰ ਤੇ ਬਾਕੀ ਜਿਹੜੇ ਕੈਦੀ ਸੀਗੇ ਜਦੋਂ ਉੱਥੇ ਪਹੁੰਚੇ ਨੇ ਉੱਚ ਅਧਿਕਾਰੀ, ਉਹਨਾਂ ਦੇ ਕਹੇ ਦੇ ਉੱਤੇ ਜਿਹੜਾ ਜੀ ਉਹ ਥੱਲੇ ਆਏ ਔਰ ਇਹ ਕਿਹਾ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ ਛੇਤੀ।
ਉਦੋਂ ਬਾਅਦ ਇਹ ਜਿਹੜੇ ਨੇ ਉਹ ਥੱਲੇ ਆਏ ਦੱਸੇ ਜਾਂਦੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਪਿਛਲੇ ਦਿਨਾਂ ਤੋਂ ਕੁਝ ਚੀਜ਼ਾਂ ਨੂੰ ਲੈ ਕੇ ਇਹ ਜਿਹੜੇ ਗੈਂਗਸਟਰ ਸੀਗੇ ਉਹ ਨਿਰੰਤਰ ਪੁਲਿਸ ਜਿਹੜੇ ਅੰਦਰ ਪ੍ਰਸ਼ਾਸਨ ਆ ਜੀ ਉਹਨੂੰ ਕਹਿ ਰਹੇ ਸਨ, ਪਰ ਉਹਨਾਂ ਦੀ ਗੱਲ ਜਿਹੜੀ ਉਹ ਸੁਣੀ ਨਹੀਂ ਗਈ ਤੇ ਕੱਲ ਉਹਨਾਂ ਨੇ ਜਿਹੜੇ ਕੰਬਲ ਤੇ ਰਜਾਈਆਂ ਸੀ ਉਹ ਇਕੱਠੀਆਂ ਕਰਕੇ ਉਹਨੂੰ ਅੱਗ ਲਾਤੀ ਤੇ ਉਸ ਤੋਂ ਬਾਅਦ ਇਹ ਸਾਰੀ ਕਹਾਣੀ ਜਿਹੜੀ ਸੀਗੀ ਜੀ ਉਹ ਵਿਗੜੀ। ਇੱਟਾਂ ਰੋੜੇ ਜਿਹੜੇ ਜੀ ਉਹ ਮਾਰੇ ਗਏ, ਕਈ CCTV ਕੈਮਰੇ ਜਿਹੜੇ ਅੰਦਰ ਲੱਗੇ ਸੀ ਉਹਨਾਂ ਨੂੰ ਵੀ ਇੱਟਾਂ ਮਾਰ ਕੇ ਇਹਨਾਂ ਗੈਂਗਸਟਰਾਂ ਨੇ ਤੋੜ ਦਿੱਤਾ। ਦੇਖੋ ਜੇ ਉੱਥੇ ਨਹੀਂ ਕਾਬੂ ਹੋ ਰਿਹਾ ਤਾਂ ਬਾਹਰ ਕੀ ਕਰਦੇ ਹੋਣਗੇ। ਤਾਂ ਅੱਗੇ ਆਪਾਂ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ ਕਿ ਜਿਸ ਦਾ ਜਿਹੜਾ ਬਹੁਤ ਘਾਣ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਹੀ, ਤੇ ਪਰ ਹੁਣ ਇੱਕ ਬੀਬੀ ਮੰਤਰੀ ਵਿਕਾਸ ਕਰਨ ਤੇ ਪੰਜਾਬੀ ਦਾ ਲਾ ਦਿੱਤੀ ਗਈ ਆ, ਉਹਨੂੰ ਆਪ ਨੂੰ ਪੰਜਾਬੀ ਦਾ ਗਿਆਨ ਨਹੀਂ। ਇਹ ਉਹਨਾਂ ਦੇ ਜਿਹੜੇ ਹਸਬੈਂਡ ਨੇ ਜੀ ਉਹ ਵੀ ਇਹ ਗੱਲ ਮੰਨਦੇ ਨੇ। ਜਿੱਦਣ ਸਹੁੰ ਚੁੱਕੀ ਆ ਮੰਤਰਾਲੇ ਵਜੋਂ ਉਹਨਾਂ ਨੇ ਉਹ ਇੱਕ ਮਹਿਜ਼ ਇੱਕੋ ਸਨ, ਹਾਲਾਂਕਿ 2 ਜਣਿਆਂ ਨੇ ਇੰਗਲਿਸ਼ ਚੁੱਕੀ ਸੀ, ਰਾਣਾ ਗੁਰਜੀਤ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਤੇ ਜਿਹੜੇ ਇਹ ਅਰੁਣਾ ਚੌਧਰੀ ਹੋਰੀ ਮੰਤਰੀ ਬਣਾਏ ਗਏ ਸਨ ਉਹਨਾਂ ਨੇ ਹਿੰਦੀ ਦੇ ਵਿੱਚ ਸਹੁੰ ਜਿਹੜੀ ਉਹ ਚੁੱਕੀ ਸੀ ਔਰ ਚਰਚਾ ਦਾ ਵਿਸ਼ਾ ਵੀ ਬਣੀ ਸੀਗੀ ਕਿ ਉਹਨਾਂ ਨੂੰ ਪੰਜਾਬੀ ਦੇ ਵਿੱਚ ਸਹੁੰ ਚੁੱਕਣੀ ਚਾਹੀਦੀ ਸੀ। ਉਹਨਾਂ ਦੇ ਜਿਹੜੇ ਪਤੀ ਨੇ ਉਹ ਇਹ ਮੰਨਦੇ ਨੇ ਕਿ ਜਿਹੜੇ ਮੰਤਰੀ ਨੇ ਅਰੁਣਾ ਚੌਧਰੀ ਇਹ ਉਹਨਾਂ ਦਾ ਪੰਜਾਬੀ ਜ਼ਬਾਨ ਦਾ ਪਿਛੋਕੜ ਨਹੀਂ ਹੈਗਾ ਔਰ ਉਹਨਾਂ ਦੀ ਪੰਜਾਬੀ ਭਾਸ਼ਾ ਜਿਹੜੀ ਬੋਲਣਾ ਉਹ ਠੀਕ ਨਹੀਂ ਉਹਨਾਂ ਦੀ ਹੈਗੀ, ਮਾੜੀ ਮੋਟੀ ਜਿਹੜੀ ਉਹ ਬੋਲ ਲੈਂਦੇ ਨੇ, ਪੜ੍ਹਨੀ ਲਿਖਣੀ ਤਾਂ ਬਹੁਤ ਦੂਰ ਦੀ ਗੱਲ ਆ। ਮੰਤਰੀ ਦੀ ਪੰਜਾਬੀ ਜ਼ੁਬਾਨ ਦੀ ਮੁਹਾਰਤ ਬਾਰੇ ਇਹ ਕਬੂਲ ਕਰ ਰਹੇ ਨੇ ਉਹਨਾਂ ਦੇ ਹਸਬੈਂਡ, ਪਰ ਇਹਦੇ ਵਿੱਚ ਵੱਖਰੀ ਗੱਲ ਜਿਹੜੀ ਹੈ ਜੀ ਉਹ ਇਹ ਆ, ਅਚੰਭੇ ਵਾਲੀ ਗੱਲ ਇਹ ਆ ਕਿ ਉਹਨਾਂ ਦੇ ਕੋਲੇ ਸਕੂਲ ਤੇ ਉੱਚ ਸਿੱਖਿਆ ਵਿਭਾਗ ਨੇ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਵਾਲੇ ਮੁੱਢਲੇ ਜਿਹੜੇ ਸੰਸਥਾਨ ਨੇ ਉਹਨਾਂ ਦੇ ਵਜੋਂ ਵੇਖਿਆ ਜਾਂਦਾ ਔਰ ਇਹਦੇ ਉਹ ਮੁਖੀ ਬਣਾਏ ਗਏ ਨੇ। ਜਿਹੜੇ ਸ਼੍ਰੀਮਤੀ ਚੌਧਰੀ ਨੇ ਉਹਨਾਂ ਦੀ ਇਤਿਹਾਸਕ ਮਹੱਤਤਾ ਵਾਲੇ ਪੰਜਾਬ ਭਾਸ਼ਾ ਵਿਭਾਗ ਜਿਹਦਾ ਇੱਕੋ ਇੱਕ ਮਕਸਦ ਪੰਜਾਬੀ ਭਾਸ਼ਾ ਦੀ ਤਰੱਕੀ ਤੇ ਵਿਕਾਸ ਹੈ ਉਹਦੇ ਉਹ ਮੁਖੀ ਨੇ। ਭਾਸ਼ਾ ਵਿਭਾਗ ਦੇ ਵੱਲੋਂ ਵਿਸ਼ਵ ਦੀਆਂ ਸ਼ਾਹਕਾਰ ਲਿਖਤਾਂ ਦਾ ਪੰਜਾਬੀ ਵਿੱਚ ਤਰਜਮਾ ਕਰਾ ਕੇ ਜਿਹੜੀਆਂ ਵਧੀਆ ਕਿਤਾਬਾਂ ਨੇ ਉਹ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ। ਜਿਹੜੇ ਇਹਨਾਂ ਦੇ ਪਤੀ ਨੇ ਅਸ਼ੋਕ ਚੌਧਰੀ ਹੋਰੀ ਉਹਨਾਂ ਨੇ ਕਿਹਾ ਜੀ ਕਿ ਮੇਰੀ ਜਿਹੜੀ ਵਾਈਫ ਹੈ ਉਹ ਸਾਰੀ ਸਿੱਖਿਆ ਉਹਦੀ ਜੰਮੂ ਤੇ ਕਸ਼ਮੀਰ ਦੇ ਵਿੱਚੋਂ ਹਾਸਲ ਕੀਤੀ ਹੋਈ ਹੈ, ਜਿੱਥੇ ਪੰਜਾਬੀ ਨਾ ਤਾਂ ਸਕੂਲ ਤੇ ਨਾ ਹੀ ਕਾਲਜ ਦੇ ਵਿੱਚ ਜਿਹੜਾ ਜੀ ਉਹਨਾਂ ਦਾ ਹਿੱਸਾ ਰਿਹਾ। ਵਿਦਿਅਕ ਪਿਛੋਕੜ ਕਰਕੇ ਉਹ ਕਹਿੰਦੇ ਜੀ ਕਿ ਪੰਜਾਬੀ ਦੇ ਨਾਲੋਂ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਉਹ ਜ਼ਿਆਦਾ ਸਹਿਜ ਮਹਿਸੂਸ ਕਰਦੇ ਨੇ ਔਰ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੇ ਮੰਤਰੀ ਨੇ ਉਹਨਾਂ ਨੇ ਹਿੰਦੀ ਦੇ ਵਿੱਚ ਹਲਫ ਇਸ ਕਰਕੇ ਲਿਆ ਕਿਉਂਕਿ ਉਹ ਸਾਡੀ ਮਾਤ ਭਾਸ਼ਾ ਹੈ ਔਰ ਸ਼ਾਇਦ ਉਹ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਜੀ ਉਹ ਭੁੱਲ ਰਹੇ ਨੇ ਕਿ ਪੰਜਾਬ ਦੇ ਵਿੱਚ ਇੱਥੋਂ ਦੀ ਮਾਤ ਭਾਸ਼ਾ ਜਿਹੜੀ ਹੈ ਉਹ ਪੰਜਾਬੀ ਹੈ ਔਰ ਪਹਿਲੀ ਲੈਂਗੁਏਜ ਜਿਹੜੀ ਹੈ ਜੀ ਉਹ ਪੰਜਾਬੀ ਹੈ। ਨੈਸ਼ਨਲ ਲੈਵਲ ਦੇ ਉੱਤੇ ਮਾਤ ਭਾਸ਼ਾ ਜਿਹੜੀ ਆ ਉਹ ਹੋ ਸਕਦੀ ਹੈ, ਪਰ ਮੁਸ਼ਕਲ ਇਹ ਹੈ ਜੀ ਕਿ ਇਹ ਪੰਜਾਬੀ ਦੀ ਜਿਹੜੀ ਹੈ ਜੀ ਬਦਕਿਸਮਤੀ ਪਹਿਲਾਂ ਹੀ ਜਿਹੜੀ ਉਹ ਰਹੀ ਹੈ, ਇਹ ਕੋਈ ਨਵੀਂ ਨਹੀਂ ਹੈਗੀ। ਹਾਂ, ਇਹ ਨਵੀਂ ਸਟਾਰਟ ਹੋਈ ਹੈ ਨਵੇਂ ਅਧਿਆਏ ਦੇ ਨਾਲ। ਜੀ ਦੇਖਦੇ ਹਾਂ ਜੀ ਅੱਗੇ ਹੁੰਦਾ ਕੀ ਆ। ਤੇ ਅੱਗੇ ਆਪਾਂ ਨਸ਼ਿਆਂ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਆਪਾਂ ਰੌਲਾ ਸੁਣਦੇ ਰਹੇ ਕਿ ਨਸ਼ੇ ਤਾਂ ਹੈ ਹੀ ਨਹੀਂ, ਬਦਨਾਮ ਹੀ ਕੀਤਾ ਜਾਂਦਾ, ਪਰ ਚੋਣਾਂ ਦੇ ਦੌਰਾਨ ਹੀ 33 ਕਰੋੜ ਦਾ ਨਸ਼ੇ ਫੜੇ ਗਏ। ਅਕਸਰ ਜਦੋਂ ਚੋਣਾਂ ਆਉਂਦੀਆਂ ਨੇ ਜੀ ਜਿਹੜੀ ਚੋਣ ਕਮਿਸ਼ਨ ਦੀ ਸਖਤਾਈ ਆ ਉਹਦੀਆਂ ਗੱਲਾਂ ਸਾਹਮਣੇ ਆਉਂਦੀਆਂ ਹੀ ਨੇ, ਜਿੱਥੇ ਇਹ ਕਿਹਾ ਜਾਂਦਾ ਜੀ ਕਿ ਪਤਾ ਨਹੀਂ ਲੱਗਦਾ ਕੌਣ ਕੌਣ ਜਿਹੜਾ ਜੀ ਨਸ਼ੇ ਵੇਚਦੇ ਨੇ ਕੀ ਹੈ। ਪਰ ਇਹ ਜਿਹੜੀ ਰਿਪੋਰਟ ਹੈ ਜੀ ਉਹ ਦੱਸਦੀ ਹੈ ਕਿ ਜਦੋਂ ਸਖਤੀ ਹੁੰਦੀ ਆ ਤੇ ਫਿਰ ਉਹ ਕਿਵੇਂ ਉਹੀ ਪੁਲਿਸ ਹੈ ਜੀ ਜਿਹਦੇ ਤੇ ਸਖਤੀ ਹੁੰਦੀ ਹੈ ਤੇ ਉਹ ਫੜਦੀ ਹੈ, ਕੋਈ ਨਵੀਂ ਪੁਲਿਸ ਤਾਂ ਆਉਂਦੀ ਨਹੀਂ। ਸੋ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਵਾਰ 33 ਕਰੋੜ ਰੁਪਏ ਦੇ ਨਸ਼ੇ ਫੜੇ ਗਏ ਨੇ, 58 ਕਰੋੜ ਰੁਪਏ ਦੀ ਨਗਦੀ ਬਰਾਮਦ ਹੋਈ ਆ। ਕੇਂਦਰੀ ਕਾਨੂੰਨ ਤੇ ਨਿਆਂ ਮੰਤਰਾਲੇ ਦੇ ਅੰਕੜੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਨਸ਼ੇ ਫੜੇ ਗਏ ਨੇ ਇਹਨਾਂ ਅੰਕੜਿਆਂ ਦੇ ਮੁਤਾਬਕ। 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ, ਸਭ ਤੋਂ ਜ਼ਿਆਦਾ 18.26 ਕਰੋੜ ਦੇ ਨਸ਼ੇ ਪੰਜਾਬ 'ਚ ਫੜੇ ਗਏ। ਸੂਬੇ ਵਿੱਚੋਂ 13.36 ਕਰੋੜ ਦੀ ਸ਼ਰਾਬ ਫੜੀ ਗਈ। ਉੱਤਰ ਪ੍ਰਦੇਸ਼ ਦੇ ਵਿੱਚੋਂ 9 ਕਰੋੜ 60 ਲੱਖ ਰੁਪਏ ਦੇ ਨਸ਼ੇ, ਉੱਤਰਾਖੰਡ 'ਚੋਂ 37 ਲੱਖ ਤੇ 23 ਹਜ਼ਾਰ ਦੇ ਨਸ਼ੇ, ਮਨੀਪੁਰ ਦੇ ਵਿੱਚੋਂ 3 ਕਰੋੜ ਤੇ 22 ਲੱਖ ਦੇ ਨਸ਼ੇ, ਗੋਆ ਦੇ ਵਿੱਚੋਂ 33 ਲੱਖ ਤੇ 21 ਹਜ਼ਾਰ ਰੁਪਏ ਦੇ ਨਸ਼ੇ ਜਿਹੜੇ ਆ ਜੀ ਉਹ ਫੜੇ ਗਏ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ੇ ਫੜੇ ਗਏ। ਪੰਜਾਬ ਚੋਣਾਂ ਦੇ ਦੌਰਾਨ 58 ਕਰੋੜ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀਗਾ ਉਹ ਫੜਿਆ ਗਿਆ। ਸਭ ਤੋਂ ਜ਼ਿਆਦਾ ਨਕਦੀ ਉੱਤਰ ਪ੍ਰਦੇਸ਼ ਦੇ ਵਿੱਚੋਂ 119 ਕਰੋੜ ਰੁਪਏ ਦੀ ਫੜੀ ਗਈ। ਪੰਜਾਬ ਦੇ ਵਿੱਚ ਸ਼ਰਾਬ ਦੇ ਮਾਮਲੇ ਵਿੱਚ 1667 ਕੇਸ ਦਰਜ ਹੋਏ। ਚੋਣ ਖਰਚੇ ਦੇ ਨਾਲ ਸੰਬੰਧਿਤ 2142 ਕੇਸ ਦਰਜ ਹੋਏ। ਪੰਜਾਬ ਚੋਣਾਂ ਦੇ ਆਖਰੀ 3 ਦਿਨ
ਮੁੱਖ ਸੜਕ ਮਾਰਗਾਂ ਤੋਂ ਨਾਕੇ ਵੀ ਚੁੱਕ ਲਏ ਗਏ ਸੀਗੇ। ਆਖਰੀ 2 ਦਿਨਾਂ ਦੇ ਦੌਰਾਨ ਪੈਸੇ ਤੇ ਨਸ਼ਿਆਂ ਦੀ ਵੱਡੇ ਪੱਧਰ ਦੇ ਉੱਤੇ ਵੰਡ ਜਿਹੜੀ ਹੈ ਜੀ ਉਹ ਹੋਈ ਹੈ। ਔਰ ਇਹ ਕਿਹਾ ਗਿਆ ਜੀ ਜਿਹੜੇ ਵੱਖ-ਵੱਖ ਚੁਣੇ ਗਏ ਨੇ ਖਾਸ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਨਸ਼ਿਆਂ ਦੀ ਵੰਡ ਹੈ ਜੀ ਉਹ ਲਾਸਟ 2 ਦਿਨਾਂ ਦੇ ਵਿੱਚ ਹੋਈ। ਪਰ ਇਹ ਨਹੀਂ ਸਮਝ ਆਉਂਦੀ ਕਿ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਸੀ ਉਦੋਂ ਵੀ ਤੇ ਇਸ ਵਾਰ ਵੀ ਲਾਸਟ 2 ਦਿਨ ਨਾਕੇ ਜਿਹੜੇ ਆ ਜੀ ਉਹ ਕਿਉਂ ਚੁੱਕ ਲਏ ਜਾਂਦੇ ਆ ਜੀ, ਤਾਂ ਕਿ ਖੁੱਲ੍ਹੇਆਮ ਲੰਘ ਜਾਏ ਜੀ। ਅਤੇ ਅੱਗੇ ਆਪਾਂ ਕੁਛ ਇੱਕ ਸਿਆਸੀ ਪਾਰਟੀਆਂ ਦੀ ਜੇ ਗੱਲ ਕਰੀਏ, ਉਹਨਾਂ ਦੇ ਵਿੱਚੋਂ ਆਵਾਜ਼ ਆ ਰਹੀ ਆ ਕਿ ਪਾਰਟੀ ਪ੍ਰਧਾਨ ਬਦਲ ਦਿੱਤੇ ਜਾਣ। ਸਾਰੀਆਂ ਪਾਰਟੀਆਂ ਦੇ ਵਿੱਚੋਂ ਆਵਾਜ਼ ਆਉਂਦੀ ਆ, ਪਰ ਅਕਾਲੀ ਦਲ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ। ਠੀਕ ਹੈ ਜੀ, ਚੋਣ ਨਤੀਜਿਆਂ ਤੋਂ ਬਾਅਦ ਸਾਰੇ ਜਗ੍ਹਾ ਦੇ ਉੱਤੇ ਇਹ ਆਵਾਜ਼ ਜਿਹੜੀ ਹੈ ਜੀ ਉਹ ਕਾਫੀ ਉੱਚੀ ਹੋਈ ਆ ਕਿ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਉਹ ਬਦਲੇ ਜਾਣ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਤੇ ਪ੍ਰਦੇਸ਼ ਪ੍ਰਧਾਨ ਦੀਆਂ ਦੋਵੇਂ ਜ਼ਿੰਮੇਵਾਰੀਆਂ ਸੰਭਾਲਣ ਦੇ ਸਮਰੱਥ ਨੇ। ਪਰ ਸੋਨੀਆ ਗਾਂਧੀ ਹੋਰੀ ਜਿਹੜੇ ਵਿਦੇਸ਼ ਤੋਂ ਪਰਤ ਆਏ ਨੇ, ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ। ਇੱਥੇ ਪਾਰਟੀ ਪ੍ਰਧਾਨ ਜਿਹੜਾ ਜੀ ਉਹ ਬਦਲਿਆ ਜਾਊਗਾ। ਜਿਹੜੇ ਨਾਮ ਮੂਹਰਲੀ ਕਤਾਰ ਦੇ ਵਿੱਚ ਬੋਲ ਰਹੇ ਨੇ, ਸੁਨੀਲ ਜਾਖੜ ਤੇ ਮਨੀਸ਼ ਤਿਵਾੜੀ ਹੋਰਾਂ ਦੇ ਨਾਮ ਬੋਲ ਰਹੇ ਨੇ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਹਿੰਦੂ ਭਾਈਚਾਰੇ ਦੇ ਵਿੱਚੋਂ ਕਿਸੇ ਨੂੰ ਲਾਇਆ ਜਾ ਸਕਦਾ ਹੈ ਪਾਰਟੀ ਦਾ ਪ੍ਰਧਾਨ। ਉਂਝ ਵੈਸੇ ਲਾਲ ਸਿੰਘ ਹੋਰਾਂ ਦਾ ਨਾਮ ਵੀ ਬੋਲ ਰਿਹਾ, ਪਰ ਦੇਖਿਆ ਜਾਵੇ ਤਾਂ ਤੀਜੇ ਨੰਬਰ ਦੇ ਉੱਤੇ ਹੀ ਜਿਹੜਾ ਉਹ ਬੋਲ ਰਿਹਾ। ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਸਮਝਦੇ ਨੇ ਕਿ ਜੇ ਪਾਰਟੀ ਪ੍ਰਧਾਨ ਬਦਲਣਾ ਤੇ ਸੁਨੀਲ ਜਾਖੜ ਹੋਰਾਂ ਨੂੰ ਉਹ ਬਣਾਉਣ ਲਈ ਕੁਝ ਜ਼ਿਆਦਾ ਸੁਰੱਖਿਅਤ ਫੀਲ ਕਰਦੇ ਨੇ, ਕਿਉਂਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਬਣਾਇਆ ਗਿਆ ਸੀ ਪਾਰਟੀ ਪ੍ਰਧਾਨ ਤਾਂ ਸੁਨੀਲ ਜਾਖੜ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਸਾਥ ਜਿਹੜਾ ਉਹ ਦਿੱਤਾ ਸੀਗਾ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਨਿਰਾਸ਼ਾ ਦੇ ਦੌਰ ਦੇ ਵਿੱਚ ਚੱਲ ਰਹੀ ਹੈ। ਵਿਜੇ ਸਾਂਪਲਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਪਾਸੇ ਕਰਨ ਦੇ ਵਾਸਤੇ ਸਿੱਧਮ ਸਿੱਧੀਆਂ ਜਿਹੜੀਆਂ ਚਿੱਠੀਆਂ ਨੇ ਉਹ ਲਿਖੀਆਂ ਜਾ ਰਹੀਆਂ ਨੇ ਹਾਈ ਕਮਾਂਡ ਨੂੰ। ਇਹ ਕਿਹਾ ਜਾ ਰਿਹਾ ਜੀ ਕਿ ਵਿਜੇ ਸਾਂਪਲਾ ਦੀ ਵਜ੍ਹਾ ਕਰਕੇ ਪਾਰਟੀ ਦਾ ਇੰਨਾ ਬੁਰਾ ਹਸ਼ਰ ਜਿਹੜਾ ਜੀ ਹੋਇਆ। ਪਾਰਟੀ ਦੇ ਕਈ ਆਗੂ ਤਾਂ ਇਹ ਵੀ ਕਹਿੰਦੇ ਆ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਸਾਂਪਲਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਉਹ ਅਜੇ ਅਸਤੀਫਾ ਜਿਹੜਾ ਜੀ ਉਹ ਨਹੀਂ ਦੇ ਰਹੇ। ਪਾਰਟੀ ਪ੍ਰਧਾਨ ਜਿਹੜੇ ਨੇ ਵਿਜੇ ਸਾਂਪਲਾ ਉਹ ਇੰਗਲੈਂਡ ਚਲੇ ਗਏ ਨੇ ਔਰ ਉਹਨਾਂ ਦੇ ਖਿਲਾਫ ਇੱਥੇ ਬਾਗੀ ਸੁਰਾਂ ਜਿਹੜੀਆਂ ਜੀ ਉਹ ਕਾਫੀ ਉੱਚੀਆਂ ਜਿਹੜੀਆਂ ਉਹ ਹੋ ਰਹੀਆਂ ਨੇ। ਤੀਜੀ ਧਿਰ ਹੈ ਜੀ ਇੱਥੇ ਜਿਹੜੀ ਬਹੁਜਨ ਸਮਾਜ ਪਾਰਟੀ, ਉਹਦੇ ਵਿੱਚ ਵੀ ਜਿਹੜੀਆਂ ਜੀ ਇਹ ਗੱਲਾਂ ਚੱਲ ਰਹੀਆਂ ਨੇ ਕਿ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਵਿੱਚ ਤਬਦੀਲੀ ਤੁਰੰਤ ਜਿਹੜੀ ਉਹ ਕੀਤੀ ਜਾਵੇ। ਪਾਰਟੀ ਵਾਲੇ ਇਹ ਕਹਿੰਦੇ ਆ ਕਿ ਕੋਈ ਕਿਤੇ ਰੜਕੀ ਨਹੀਂ ਇਸ ਵਾਰੀ ਬਹੁਜਨ ਸਮਾਜ ਪਾਰਟੀ, ਇਸ ਕਰਕੇ ਇਹਦਾ ਪ੍ਰਧਾਨ ਜਿਹੜਾ ਜੀ ਉਹ ਬਦਲ ਦੇਣਾ ਚਾਹੀਦਾ। ਉਹਨਾਂ ਤੋਂ ਜਿਹੜਾ ਜੀ ਕੁਝ ਵੀ ਇਹਨਾਂ ਚੋਣਾਂ ਦੇ ਦੌਰਾਨ ਹੋਇਆ ਨਹੀਂ। ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀ ਜਿਹੜੀ ਮੀਟਿੰਗ ਲਾਈ ਸੀਗੀ ਉਹਦੇ ਵਿੱਚ ਵੀ ਜਿਹੜੀ ਹੈ ਜੀ ਇਹ ਕਿਹਾ ਗਿਆ ਸੀ ਕਿ ਦਿੱਲੀ ਵਾਲੀ ਜਿਹੜੀ ਲੀਡਰਸ਼ਿਪ ਆ ਉਹਨੂੰ ਪਾਸੇ ਕਰੋ ਤੇ ਇੱਥੇ ਪੰਜਾਬ ਦੇ ਹੱਥਾਂ ਦੇ ਵਿੱਚ ਜਿਹੜੀ ਸਮੁੱਚੀ ਕਮਾਂਡ ਹੈ ਉਹ ਦੇ ਦੇਣੀ ਚਾਹੀਦੀ ਹੈ। ਇਹ ਸਾਰੀਆਂ ਪਾਰਟੀਆਂ ਜਿਹੜੀਆਂ ਜੀ ਉਹ ਆਪੋ ਆਪਣਾ ਜ਼ੋਰ ਜਿਹੜਾ ਉਹ ਲਾ ਰਹੀਆਂ ਨੇ। ਪਰ ਜਿਵੇਂ ਤੁਸੀਂ ਕਿਹਾ ਜੀ ਕਿ ਹੈਰਾਨਗੀ ਵਾਲੀ ਥੋੜੀ ਗੱਲ ਇਹ ਆ ਕਿ ਜਿਹੜੇ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸੁਗਬਗਾਹਟ ਜਿਹੜੀ ਹੈ ਜੀ ਵੱਡੇ ਪੱਧਰ ਦੇ ਉੱਤੇ ਕੋਈ ਨਜ਼ਰ ਨਹੀਂ ਆਈ। ਛੋਟੀਆਂ ਮੋਟੀਆਂ ਜਿਹੜੀਆਂ ਕਨਸੂਆਂ ਨੇ ਉਹ ਪਾਰਟੀ ਦੇ ਅੰਦਰੋਂ ਜ਼ਰੂਰ ਜਿਹੜੀਆਂ ਉਹ ਮਿਲੀਆਂ ਸਨ ਕਿ ਇਸ ਵਾਰੀ ਇਹ ਕਿਹਾ ਗਿਆ ਜੀ ਕਿ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਸੁੱਟੀ ਜਾਵੇ ਕਿ ਪਾਰਟੀ ਦੀ ਹਾਰ ਦਾ ਕਾਰਨ ਉਹ ਬਣੇ ਨੇ ਕਿਉਂਕਿ ਉਹਨਾਂ ਦੇ ਕੰਮਕਾਰ ਜਿਹੜਾ ਉਹ ਕਰਨ ਦਾ ਢੰਗ ਜਿਹੜਾ ਬਹੁਤ ਗਲਤ ਸੀਗਾ। ਤੋ ਉਹਨਾਂ ਪਰ ਬਾਗੀ ਸੁਰਾਂ ਦੀ ਜਿੱਥੋਂ ਤੱਕ ਗੱਲ ਕਰੀਏ ਤਾਂ ਬਾਗੀ ਸੁਰਾਂ ਅਜੇ ਤੱਕ ਜਿਹੜੀਆਂ ਜੀ ਉਹ ਅਕਾਲੀ ਦਲ ਦੇ ਅੰਦਰ ਉੱਠੀਆਂ ਨਹੀਂ ਜਿੰਨੀਆਂ ਉੱਠਣ ਦੀ ਉਮੀਦ ਸੀਗੀ। ਜੀ ਹਾਰਨ ਦੇ ਬਾਵਜੂਦ ਵੀ ਉਹ ਡਰ ਹੀ ਰਹੇ। ਤੇ ਆਪਾਂ ਕੱਲ੍ਹ ਗੱਲ ਕੀਤੀ ਸੀ ਇੱਕ ਸ਼ਿਵ ਸੈਨਾ ਦੇ ਸੰਸਦ ਦੀ, ਜਿਸ ਨੇ ਇੱਕ ਬਜ਼ੁਰਗ ਨੂੰ ਜੁੱਤੀਆਂ ਮਾਰ ਕੇ ਦੇ ਨਾਲ ਕੁੱਟਿਆ ਸੀਗਾ, ਤੇ ਹੁਣ ਇੰਡੀਆ ਦੀਆਂ ਕੁਝ ਏਅਰਲਾਈਨਾਂ ਨੇ ਉਸ ਨੂੰ ਬੈਨ ਕੀਤਾ। ਬਿਲਕੁਲ ਜੀ, ਇਹ ਕਿਹਾ ਜਾ ਰਿਹਾ ਜੀ ਜਿਹੜਾ ਅਮਲਾ ਹੈ ਨਾ ਜੀ ਉਹ ਦੱਸ ਰਿਹਾ ਕਿ ਉਹ ਕੁੱਟਮਾਰ ਕਰਕੇ ਗਿਆ ਉਸੇ ਏਅਰਲਾਈਨ ਦੇ ਵਿੱਚ। ਅਜੇ ਤੱਕ ਉਹ ਇਸ ਗੱਲ ਦੇ ਉੱਤੇ ਅੜਿਆ ਹੋਇਆ ਕਿ ਮੈਂ ਕੋਈ ਮੁਆਫੀ ਜਿਹੜੀ ਹੈ ਜੀ ਉਹ ਨਹੀਂ ਮੰਗਣੀ। ਏਅਰ ਇੰਡੀਆ ਵਾਲੇ ਦੱਸਦੇ ਆ ਕਿ ਜਦੋਂ ਉਹ ਫਲਾਈਟ ਦੇ ਵਿੱਚ ਜਿਹੜਾ ਜੀ ਉਹ ਗਿਆ ਤਾਂ ਉਹਨੇ ਜਾਂਦਿਆਂ ਹੋਇਆ ਜਿਹੜਾ ਜੀ ਇੱਕ ਫਿਲਮ ਦੇਖਦਾ ਗਿਆ, ਉਹਦੀ ਸਿਹਤ ਦੇ ਉੱਤੇ ਕੋਈ ਅਸਰ ਜਿਹੜਾ ਉਹ ਨਹੀਂ ਸੀਗਾ। ਉਹਨੇ ਇੱਥੋਂ ਤੱਕ ਵੀ ਜਿਹੜੀ ਕਿਹਾ ਕਿ ਦਿੱਲੀ ਪੁਲਿਸ ਦੇ ਵਿੱਚ ਜੇ ਹਿੰਮਤ ਹੈ ਤੇ ਮੈਨੂੰ ਗ੍ਰਿਫਤਾਰ ਕਰਕੇ ਦੱਸੇ ਤੇ ਮੇਰੀ ਪਾਰਟੀ ਜਿਹੜੀ ਹੈ ਜੀ ਇਹ ਸਾਰਾ ਮਾਮਲਾ ਉਹ ਸੰਭਾਲ ਲਊਗੀ। ਸ਼ਿਵ ਸੈਨਾ ਨੇ ਜਿਹੜਾ ਗਾਇਕਵਾੜ ਹੈ ਜੀ ਉਹਨੂੰ ਆਪਣਾ ਰਵੱਈਆ ਸੁਧਾਰਨ ਦੀ ਨਸੀਹਤ ਜਿਹੜੀ ਆ ਉਹ ਦਿੱਤੀ ਹੈ।
ਉਧਰ ਦੂਜੇ ਪਾਸੇ ਜਿਹੜੀਆਂ ਇੱਕ 60 ਸਾਲ ਦੇ ਵਿਅਕਤੀ ਨੂੰ ਕੁੱਟਣ ਦੇ ਮਾਮਲੇ ਦੇ ਵਿੱਚ ਜਿਹੜਾ ਇਹ ਸ਼ਿਵ ਸੈਨਾ ਦਾ ਸੰਸਦ ਆ ਉਹ ਹੁਣ ਹੋਰ ਵੀ ਏਅਰਲਾਈਨਾਂ ਨੇ ਜਿਹੜੀਆਂ ਮੈਂਬਰ ਨੇ ਸਾਰੀਆਂ AIF ਦੀਆਂ 에ਅਰ ਇੰਡੀਆ ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਸ, ਇਹਨਾਂ ਸਾਰੀਆਂ ਨੇ ਇਹਨੂੰ ਗਾਇਕਵਾੜ ਨੂੰ ਜਿਹੜਾ ਜੀ ਉਹ ਆਪੋ ਆਪਣੇ ਜਹਾਜ਼ਾਂ ਦੇ ਵਿੱਚ ਸਫ਼ਰ ਕਰਨ ਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲਾਤੀ ਹੈ। ਕਿਸੇ ਵੀ ਮੈਂਬਰ ਪਾਰਲੀਮੈਂਟ ਦੇ ਹਵਾਈ ਸਫ਼ਰ ਦੇ ਉੱਤੇ ਪਾਬੰਦੀ ਦਾ ਇਹ ਪਹਿਲਾ ਮਾਮਲਾ ਔਰ ਇੰਨੀਆਂ ਏਅਰਲਾਈਨਸ ਨੇ ਜਿਹੜੀਆਂ ਜਿਹਦੇ ਵਿੱਚ ਇੰਡੀਗੋ, ਜੈਟ ਏਅਰਵੇਜ਼, ਸਪਾਈਸ ਜੈਟ, ਗੋ ਏਅਰ, ਇਹ ਤਕਰੀਬਨ ਵਿਸਤਾਰਾ ਏਅਰਲਾਈਨਸ, ਇਹ ਸਾਰੀਆਂ ਜਿਹੜੀਆਂ ਜੀ ਹੱਕ 'ਚ ਆ ਗਈਆਂ ਨੇ ਕਿ ਨਹੀਂ ਅਸੀਂ ਵੀ ਇਹਨੂੰ ਜਿਹੜਾ ਜੀ ਉਹ ਨਹੀਂ ਲਿਜਾਣਾ, ਜਿਵੇਂ ਏਅਰ ਇੰਡੀਆ ਦੇ ਸਟਾਫ ਦੇ ਨਾਲ ਮਾਰਕੁੱਟ ਕੀਤੀ। ਤਕਰੀਬਨ ਡੋਮੈਸਟਿਕ ਫਲਾਈਟਸ ਜਿਹੜੀਆਂ ਨੇ ਜੀ ਇਹੀ ਏਅਰਲਾਈਨਸ ਨੇ ਜਿਹੜੀਆਂ ਚੱਲਦੀਆਂ ਨੇ। ਜਿਹੜਾ ਗਾਇਕਵਾੜ ਹੈ ਜੀ ਉਹ ਅਜੇ ਵੀ ਇਸ ਗੱਲ ਦੇ ਉੱਤੇ ਅੜਿਆ ਹੋਇਆ ਕਿ ਮੈਂ ਕੋਈ ਮੁਆਫੀ ਜਿਹੜੀ ਹੈ ਜੀ ਉਹ ਨਹੀਂ ਮੰਗਣੀ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਇੱਥੇ ਮੰਤਰੀ ਨੇ ਇਹਦੇ ਇਸ ਮਹਿਕਮੇ ਦੇ ਜਯੰਤ ਸਿਨਹਾ, ਉਹਨੇ ਇਹ ਕਿਹਾ ਜੀ ਕਿ ਉਹ ਏਅਰਲਾਈਨ ਦੇ ਫੈਸਲੇ ਦੀ ਸਮੀਖਿਆ ਕਰਨਗੇ। ਜੇ ਉਹਨਾਂ ਨੂੰ ਲੱਗਿਆ ਤਾਂ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਜਿਹੜਾ ਜਾ ਕੇ ਸੰਸਦ ਨੂੰ ਬਲੈਕ ਲਿਸਟ ਕਰਨ ਦੇ ਫੈਸਲੇ ਦੀ ਜਾਂਚ ਜਿਹੜੀ ਹੈ ਜੀ ਉਹ ਕਰਨਗੇ। ਜਿਹੜੀ ਸਪੀਕਰ ਹੈ ਉਹਦਾ ਵੀ ਇਹਦੇ ਉੱਤੇ ਪ੍ਰਤੀਕਰਮ ਆਇਆ। ਉਹਨੇ ਇਹ ਕਿਹਾ ਕਿ ਕੋਈ ਵੀ ਸੰਸਦ ਜਿਹੜਾ ਜੀ ਉਹ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਦੀ ਜਿਹੜੀ ਹਰਕਤ ਨਹੀਂ ਕਰ ਸਕਦਾ ਜਿਹੋ ਦੀ ਇਸ ਸੰਸਦ ਨੇ ਜਿਹੜੀ ਹੈ ਜੀ ਉਹ ਕੀਤੀ ਹੈ। ਤੋ ਇਹਦਾ ਮਤਲਬ ਇਹ ਹੈ ਜੀ ਕਿ ਸੰਸਦ ਦੇ ਵਿੱਚ ਵੀ ਇਸ ਬੰਦੇ ਦੇ ਖਿਲਾਫ ਕਾਰਵਾਈ ਜਿਹੜੀ ਹੈ ਜੀ ਹੋ ਸਕਦੀ ਹੈ। ਪਰ ਬੇਸ਼ਰਮੀ ਦੀ ਹੱਦ ਇਹ ਆ ਕਿ ਉਹ ਬੰਦਾ ਅਜੇ ਵੀ ਆਪਣੀ ਗੱਲ ਦੇ ਉੱਤੇ ਜਿਹੜਾ ਉਹ ਅੜਿਆ ਹੋਇਆ ਕਿ ਜੋ ਮੈਂ ਕੀਤਾ ਉਹ ਠੀਕ ਕੀਤਾ। ਬਿਲਕੁਲ ਜੀ, ਗੱਲ ਤਾਂ ਇਹੀ ਹੈ ਕਿ ਉਹਨੂੰ ਹੋਣਾ ਕੁਛ ਨਹੀਂਗਾ। ਅਤੇ ਅੱਗੇ ਆਪਾਂ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਜੋ ਕਤਲੇਆਮ 1984 ਦੇ ਵਿੱਚ ਹੋਇਆ ਸੀ, ਜੋ ਵੀ ਉਸ ਦੇ ਨਾਲ ਫਾਈਲਾਂ ਜੁੜੀਆਂ ਸੀ, ਉਹਨਾਂ ਨੇ ਉੱਥੇ ਉਹਨਾਂ ਨੂੰ ਇਕੱਠੀਆਂ ਕਰਨ ਦਾ ਉਹਨਾਂ ਦੇ ਕੋਲ ਲਿਆਉਣ ਦੇ ਹੁਕਮ ਦਿੱਤੇ। ਐਕਚੁਅਲੀ ਇਹ ਮਾਮਲਾ ਸਮੇਂ-ਸਮੇਂ ਤੇ ਜਿਹੜਾ ਜੀ ਸਦਾ ਹੀ ਚਰਚਿਤ ਰਿਹਾ, ਕਦੀ ਕਿਸੇ ਵਜ੍ਹਾ ਕਰਕੇ ਕਦੀ ਕਿਸੇ ਵਜ੍ਹਾ ਕਰਕੇ। ਹੁਣ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਕਿਹਾ ਜੀ ਕਿ 1984 ਦੇ ਜਿਹੜਾ ਸਿੱਖ ਕਤਲੇਆਮ ਸੀਗਾ, 1999 ਬੰਦ ਕੀਤੇ ਪਏ ਮਾਮਲਿਆਂ ਦੀਆਂ ਫਾਈਲਾਂ ਅਦਾਲਤ 'ਚ ਪੇਸ਼ ਕਰੋ। ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜੀ ਬਣਾਈ ਗਈ SIT ਨੇ ਬੰਦ ਕਰਨ ਦਾ ਇਹਨਾਂ ਨੂੰ ਫੈਸਲਾ ਕੀਤਾ ਸੀਗਾ। ਜਸਟਿਸ ਦੀਪਕ ਮਿਸ਼ਰਾ ਤੇ ਜਿਹੜੇ M ਖਨਵੀਕਰ ਤੇ ਜੱਜ MM ਸ਼ਾਂਤਾ ਨਗੌਰਦਾਰ ਜਿਹੜੇ ਨੇ, ਇਹਨਾਂ ਦੇ ਉੱਤੇ ਆਧਾਰਿਤ ਜਿਹੜਾ ਬੈਂਚ ਆ, ਉਹਨਾਂ ਨੇ ਇਹਨਾਂ ਮਾਮਲਿਆਂ ਦੀ ਕਿਹਾ ਕਿ ਅਸੀਂ ਵਿਸ਼ੇਸ਼ ਜਾਂਚ ਜਿਹੜੀ ਆ ਉਹ ਕਰਨੀ ਚਾਹੁੰਦੇ ਆ। 3 ਹਫ਼ਤਿਆਂ ਦੇ ਵਿੱਚ ਇਹ ਨਾਲ ਸਾਰੀਆਂ ਫਾਈਲਾਂ ਅਦਾਲਤ ਦੇ ਵਿੱਚ ਪੇਸ਼ ਜਿਹੜੀਆਂ ਉਹ ਕੀਤੀਆਂ ਜਾਣ, ਇਹ ਜਿਹੜਾ ਦੀ ਹੁਕਮ ਦਿੱਤਾ ਗਿਆ। ਜਿਹੜੀ ਬੈਂਚ ਨੂੰ ਇਹ ਦੱਸਿਆ ਗਿਆ ਜੀ ਕਿ 293 ਮਾਮਲੇ 3 ਮੈਂਬਰੀ SIT ਨੇ ਜਾਂਚ ਦੇ ਲਈ ਲਏ ਸੀਗੇ ਤੇ ਜਾਂਚ ਦੇ ਪਿੱਛੋਂ 199 ਮਾਮਲਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀਗਾ। ਜਿਹੜਾ ਐਫੀਡੇਵਿਟ ਦਿੱਤਾ ਗਿਆ ਸਰਕਾਰ ਦੇ ਵੱਲੋਂ, ਉਹਦਾ ਹਵਾਲਾ ਦਿੰਦਿਆਂ ਇਹ ਕਿਹਾ ਗਿਆ ਜੀ ਕਿ 35 ਮਾਮਲਿਆਂ ਦੇ ਵਿੱਚੋਂ 28 ਮਾਮਲਿਆਂ ਦੀ ਮੁੱਢਲੀ ਜਾਂਚ ਪੂਰੀ ਕਰ ਲਈ ਗਈ ਹੈ, ਜਦੋਂ ਕਿ 7 ਹੋਰ ਦੀ ਜਾਂਚ SIT ਜਿਹੜੀ ਆ ਉਹ ਕਰ ਰਹੀ ਹੈ। ਇਹਨਾਂ ਦੇ ਜਾਂਚ ਦੇ ਪਿੱਛੋਂ 42 ਮਾਮਲਿਆਂ ਨੂੰ ਬੰਦ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਕੇਂਦਰ ਦੇ ਵੱਲੋਂ ਪੇਸ਼ ਜਿਹੜੇ ਅਟਾਰਨੀ ਜਨਰਲ ਨੇ, ਉਹਨੇ ਅਦਾਲਤ ਨੂੰ ਇਹ ਦੱਸਿਆ ਜੀ ਕਿ SIT ਇਹਨਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਹਦੀ ਮਿਆਦ ਸਾਲ 11 ਅਗਸਤ ਤੱਕ ਹੈ। ਔਰ ਬੈਂਚ ਨੇ ਬੰਦ ਕੀਤੇ ਮਾਮਲਿਆਂ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਜਿਹੜਾ ਅਟਾਰਨੀ ਜਨਰਲ ਆ, ਉਹਨੇ ਇਹ ਕਿਹਾ ਕਿ 199 ਮਾਮਲਿਆਂ ਨੂੰ ਬੰਦ ਕਰਨ ਦਾ ਫੈਸਲਾ SIT ਨੇ ਲਿਆ ਤੇ ਫੈਸਲਾ ਲੈਣ ਦੇ ਵਿੱਚ ਕੋਈ ਪਾਰਦਰਸ਼ਤਾ ਜਿਹੜੀ ਹੈ ਜੀ ਉਹ ਨਹੀਂ ਵਰਤੀ ਗਈ। ਇਸ ਕਰਕੇ ਸੁਪਰੀਮ ਕੋਰਟ ਨੇ ਇਹ ਸਾਰੀਆਂ ਫਾਈਲਾਂ ਜਿਹੜੀਆਂ ਜੀ ਉਹ ਮੰਗਾ ਲਈਆਂ ਨੇ ਔਰ ਇਹ ਕਿਹਾ ਕਿ 3 ਹਫ਼ਤਿਆਂ ਦੇ ਵਿੱਚ ਇਹ ਫਾਈਲਾਂ ਜਿਹੜੀਆਂ ਸੁਪਰੀਮ ਕੋਰਟ ਦੇ ਅੰਦਰ ਪੇਸ਼ ਕੀਤੀਆਂ ਜਾਣ। ਪਤਾ ਨਹੀਂ ਜੀ ਕਿੰਨੀ ਵਾਰੀ ਉੱਥੇ ਫਾਈਲਾਂ ਪਹੁੰਚ ਚੁੱਕੀਆਂ, ਹੁੰਦਾ ਕੁਛ ਨਹੀਂ। ਅਤੇ ਅੱਗੇ ਆਪਾਂ ਇੱਕ ਰਿਸ਼ਤੇ ਦੀ ਗੱਲ ਕਰਦੇ ਸੀਗੇ, ਏਕਮ ਕਤਲ ਕਾਂਡ ਦੀ, ਜਿਸ ਵਿੱਚ ਜਿਹੜੇ ਇੱਕ ਰਿਸ਼ਤਾ ਸੀਗਾ ਉਸ ਨੂੰ ਕਹਿੰਦੇ ਕਿ ਗੋਲੀ ਮਾਰ ਦਿੱਤੀ ਗਈ ਅਤੇ ਉਸ ਦੇ ਵਿੱਚ ਜਿਹੜੇ ਹੋਰ ਖੁਲਾਸੇ ਆ ਉਹ ਹੋਏ ਆ। ਬਿਲਕੁਲ ਜੀ, ਇਹ ਮੋਹਾਲੀ ਦੇ ਵਿੱਚ ਜੋ ਕੁਝ ਹੋਇਆ, ਐਕਚੁਅਲੀ ਇਹਨੇ ਬਹੁਤੇ ਲੋਕਾਂ ਦੇ ਮੂੰਹ 'ਚ ਉਂਗਲਾਂ ਪਵਾਤੀਆਂ ਜੀ ਕਿ ਇਸ ਲੈਵਲ ਤੱਕ ਵੀ ਕਹਾਣੀ ਜਿਹੜੀ ਉਹ ਜਾ ਸਕਦੀ ਹੈ ਕਿ ਇੱਕ ਆਪਣੇ ਪਤੀ ਨੂੰ ਜਿਹੜਾ ਜੀ ਉਹ ਗੋਲੀ ਮਾਰੇ ਔਰਤ ਤੇ ਉਹ ਫਿਰ ਉਹਨੂੰ ਟੈਚੀ ਦੇ ਵਿੱਚ ਬੰਦ ਕਰੇ
ਬੜੇ ਜਿਹੜੇ ਦੀ ਜ਼ਾਲਿਮਾਨਾ ਢੰਗ ਦੇ ਨਾਲ ਔਰ ਉਹਦੀ ਲਾਸ਼ ਜਿਹੜੀ ਉਹ ਖੁਰਦ-ਬੁਰਦ ਕਰਨ ਦੇ ਯਤਨਾਂ ਦੇ ਵਿੱਚ ਹੋਵੇ। ਕਿਸੇ ਫਿਲਮੀ ਕਹਾਣੀ ਦੀ ਗੱਲ ਜਿਹੜੀ ਹੈ ਜੀ ਇਹ ਲੱਗਦੀ ਸੀ, ਪਰ ਅਸਲੀਅਤ ਦੇ ਵਿੱਚ ਵਾਪਰਿਆ। ਏਕਮ ਢਿੱਲੋਂ ਕਤਲ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਉਹ ਸੀਰਤ ਢਿੱਲੋਂ ਦੇ ਮੋਬਾਈਲ ਦਾ ਡਾਟਾ ਰਿਕਵਰ ਕਰਨ ਦਾ ਯਤਨ ਕਰ ਰਹੀ ਹੈ ਜੀ। ਪੁਲਿਸ ਇਹ ਮੰਨ ਰਹੀ ਹੈ ਕਿ ਸੀਰਤ ਨੂੰ ਕਤਲ ਵਾਲੇ ਦਿਨ ਇੱਕ ਮਰਦ ਦੋਸਤ ਦੇ ਵੱਲੋਂ ਕੋਈ SMS ਆਇਆ ਸੀ, ਜਿਹਨੂੰ ਵੇਖ ਕੇ ਏਕਮ ਜਿਹੜਾ ਜੀ ਉਹ ਭੜਕ ਗਿਆ ਤੇ ਦੋਨਾਂ ਦੇ ਵਿੱਚ ਕੋਈ ਕਲੇਸ਼ ਹੋਇਆ, ਜਿਹਦੇ ਤੋਂ ਬਾਅਦ ਸੀਰਤ ਨੇ ਆਪਣੇ ਪਤੀ ਦੀ ਗੋਲੀ ਮਾਰ ਕੇ ਜਿਹੜੀ ਉਹ ਹੱਤਿਆ ਕੀਤੀ। ਏਕਮ ਕਤਲ ਕੇਸ ਦੇ ਵਿੱਚ 6 ਦਿਨ ਬੀਤ ਜਾਣ ਦੇ ਬਾਵਜੂਦ FIR ਦੇ ਵਿੱਚ ਦਰਜ ਮੁਲਜ਼ਮਾਂ ਨੂੰ ਪੁਲਿਸ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਅਜੇ ਤੱਕ ਨਹੀਂ ਹੋ ਸਕੀ। ਪੁਲਿਸ ਦੇ ਵੱਲੋਂ ਸੀਰਤ ਨਾ ਸਿਰਫ ਸੀਰਤ ਸਗੋਂ ਏਕਮ ਦੇ ਮੋਬਾਈਲ ਫੋਨਾਂ ਦੀ ਡਿਟੇਲ ਵੀ ਕਢਵਾਈ ਗਈ ਹੈ, ਤਾਂ ਕਿ ਇਹ ਪਤਾ ਲੱਗ ਸਕੇ ਕਿ ਏਕਮ ਦੇ ਕਤਲ ਤੋਂ ਪਹਿਲਾਂ ਇਹਨਾਂ ਦੋਹਾਂ ਦੇ ਫੋਨਾਂ ਤੋਂ ਕਿੱਥੇ ਕਿੱਥੇ ਫੋਨ ਹੋਏ ਨੇ। ਏਕਮ ਦੇ ਪਰਿਵਾਰ ਦਾ ਇਹ ਕਹਿਣਾ ਜੀ ਕਿ 11 ਵਜੇ ਉਹ ਫੇਜ਼ 6 ਸਥਿਤ ਉਹਨਾਂ ਦੇ ਘਰ ਆਇਆ ਸੀ, ਜਦੋਂ ਕਿ ਪੁਲਿਸ ਸੂਤਰਾਂ ਅਨੁਸਾਰ ਏਕਮ ਦੇ ਘਰ ਪੁੱਜਣ ਤੋਂ ਬਾਅਦ ਵੀ ਉਹਦੇ ਘਰ ਦੇ ਵਿੱਚ ਸੀਰਤ ਤੋਂ ਇਲਾਵਾ ਉਹਦਾ ਭਰਾ ਤੇ ਉਹਦਾ ਇੱਕ ਮਰਦ ਜਿਹੜਾ ਜੀ ਦੋਸਤ ਵੀ ਸੀਗਾ। ਪੁਲਿਸ ਸੂਤਰ ਇਹ ਕਹਿੰਦੇ ਆ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਏਕਮ ਦੀ ਇਸ ਬੰਦੇ ਦੇ ਨਾਲ ਮਿੱਤਰ ਦੇ ਨਾਲ ਨੇੜਤਾ ਤੋਂ ਏਕਮ ਢਿੱਲੋਂ ਜਿਹੜਾ ਜੀ ਬਹੁਤ ਪਰੇਸ਼ਾਨ ਰਹਿੰਦਾ ਸੀਗਾ ਤੇ ਉਹਨੇ ਸੀਰਤ ਨੇ ਏਕਮ ਨੂੰ ਕਿਹਾ ਸੀਗਾ ਕਿ ਇਸ ਵਿਅਕਤੀ ਦੇ ਨਾਲੋਂ ਆਪਣਾ ਨਾਤਾ ਜਿਹੜਾ ਉਹ ਤੋੜੇ। ਪਰ ਜਦੋਂ ਉਹਨੇ ਆ ਕੇ ਦੇਖਿਆ ਤੇ ਇਹ ਘਰ ਉਸ ਟਾਈਮ ਫੇਰ ਜਿਹੜਾ ਜੀ ਉਹ ਮੌਜੂਦ ਸੀਗਾ। ਦੂਜੇ ਪਾਸੇ ਏਕਮ ਜਦੋਂ ਕਤਲ ਵਾਲੀ ਰਾਤ ਆਪਣੇ ਪਿਓ ਨੂੰ ਮਿਲ ਕੇ ਘਰੋਂ ਆਇਆ ਤਾਂ ਉਹਨੇ ਆਪਣੀ ਪਤਨੀ ਸੀਰਤ ਦਾ ਮੋਬਾਈਲ ਫੋਨ ਫੜ ਕੇ ਚੈੱਕ ਕਰਨਾ ਸ਼ੁਰੂ ਕਰਤਾ। ਇਸ ਫੋਨ ਦੇ ਵਿੱਚ ਉਸੇ ਦਿਨ ਕੋਈ ਮੈਸੇਜ ਸੀਗਾ ਜਿਹਨੂੰ ਵੇਖ ਕੇ ਉਹ ਭੜਕਿਆ ਜਿਹੜਾ ਜੀ ਉਹ ਦੱਸਿਆ ਜਾਂਦਾ, ਜਿਹੜੀ ਕਿ ਮੈਸੇਜ ਨੂੰ ਡਿਲੀਟ ਕਰਨਾ ਉਹ ਭੁੱਲ ਗਈ ਸੀ। ਇਹ ਮੈਸੇਜ ਜਿਹੜਾ ਜੀ ਉਹ ਏਕਮ ਦੇ ਹੱਥ ਲੱਗਿਆ, ਜਿੱਥੋਂ ਇਹ ਤਕਰਾਰ ਜਿਹੜੀ ਆ ਉਹ ਹੋਣੀ ਸ਼ੁਰੂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਿਸੇ ਕੋਲੋਂ ਪੁੱਛਗਿੱਛ ਨਹੀਂ ਕੀਤੀ, ਪਰ ਪੁਲਿਸ ਨੂੰ ਇੱਦਾਂ ਦੇ ਸੁਰਾਗ ਮਿਲੇ ਆ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਹ ਡਾਟਾ ਜਿਹੜਾ ਜੀ ਉਹ ਕਢਾ ਸਕਦੀ ਹੈ। 5 ਦਿਨ ਤੋਂ ਪੁਲਿਸ ਦੇ ਰਿਮਾਂਡ ਦੇ ਉੱਤੇ ਹੈ ਸੀਰਤ, ਔਰ ਉਹ ਇਹ ਕਹਿੰਦੀ ਆ ਕਿ ਮੈਂ ਸੈਲਫ ਪ੍ਰੋਟੈਕਸ਼ਨ ਦੇ ਵਿੱਚ ਆਪਣੇ ਪਤੀ ਦਾ ਕਤਲ ਜਿਹੜਾ ਜੀ ਉਹ ਕੀਤਾ। ਹੁਣ ਡਾਟਾ ਮਿਲਣ ਤੋਂ ਬਾਅਦ ਜਿਹੜਾ ਜੀ ਪੁਲਿਸ ਕਿਸ ਪਾਸੇ ਵੱਲ ਨੂੰ ਤੁਰੂਗੀ ਇਹ ਕੁਛ ਨਹੀਂ ਜਿਹੜਾ ਜੀ ਪਤਾ, ਪਰ ਜਿਹੜੇ ਨਾਲ ਦੇ ਸਾਥੀ ਜਿਨ੍ਹਾਂ ਦਾ FIR ਦੇ ਵਿੱਚ ਨਾਮ ਦਰਜ ਹੈ ਉਹਨਾਂ ਦੀ ਗ੍ਰਿਫਤਾਰੀ ਅਜੇ ਤੱਕ ਨਾ ਹੋਣੀ ਇੱਕ ਸਵਾਲੀਆ ਚਿੰਨ੍ਹ ਜ਼ਰੂਰ ਬਣਿਆ ਹੈ ਜੀ। ਜੀ ਬਿਲਕੁਲ, ਰਿਸ਼ਤਿਆਂ ਦੀ ਵੀ ਹੱਦ ਹੀ ਹੋ ਗਈ, ਤਾਰ ਹੋ ਰਹੇ ਆ। ਅਖੀਰ ਵਿੱਚ ਅਜ਼ਨਾਮਾ ਕਿ ਆ ਗਈ ਖਬਰ, ਪੰਜਾਬ ਵਿੱਚ ਮੰਤਰੀ ਨੇ ਬੰਦਾ ਪੁਲਿਸ ਦਾ ਲਿਆ ਹੈ ਪਕੜਮੀਆਂ। ਆ ਗਈ ਖਬਰ, ਪੰਜਾਬ ਵਿੱਚ ਮੰਤਰੀ ਨੇ ਬੰਦਾ ਪੁਲਿਸ ਦਾ ਲਿਆ ਹੈ ਪਕੜਮੀਆਂ। ਪੈਸੇ ਲੈਂਦਾ ਸਿਪਾਹੀ ਸੀ ਨਜ਼ਰ ਆਇਆ, ਫੜੇ ਬੰਦੇ ਦੀ ਉੱਡ ਗਈ ਅਕੜਮੀਆਂ। ਹੈ ਤਾਂ ਭਾਵੇਂ ਉਹ ਪੁਲਿਸ ਵਿਭਾਗ ਵਿੱਚੋਂ ਲਿਆ ਅਫਸਰਾਂ ਫੇਰ ਵੀ ਜਕੜਮੀਆਂ। ਕੇਸਾਂ ਵਿੱਚ ਫਿਰ ਚੱਲਦੀ ਬਹੁਤ ਸੁਣਿਆ, ਪਹੁੰਚ ਵਾਲਿਆਂ ਦੀ ਮਾੜ ਤਕੜਮੀਆਂ। ਖੜੇ ਪੈਰ ਇਹ ਗਿਆ ਸਸਪੈਂਡ ਕੀਤਾ, ਹੋਣੀ ਪਿੱਛੋਂ ਹੈ ਜਾਂਚ ਪੜਤਾਲ ਮੀਆਂ। ਖੜੇ ਪੈਰ ਇਹ ਗਿਆ ਸਸਪੈਂਡ ਕੀਤਾ, ਹੋਣੀ ਪਿੱਛੋਂ ਹੈ ਜਾਂਚ ਪੜਤਾਲ ਮੀਆਂ। ਜਾਂਚ ਵਿੱਚ ਹੀ ਰਾਹ ਕੋਈ ਲੱਭ ਜਾਣਾ, ਲੱਗਾ ਹੋਣ ਨਾ ਵੇਗਾ ਹੀ ਵਾਲ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਉੱਥੇ ਕੀ ਕੁਛ ਹੋ ਰਿਹਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।